20-22 ਸਾਲਾਂ ਦੇ ਵਿੱਚ ਅਸੀਂ ਟੋਟਲ 3-4 ਰੁਸਤਮ ਪਾਕਿਸਤਾਨ ਦੇਖੇ ਨੇ। ਹਾਂ ਅਗਰ ਅਸੀਂ ਸਿਰਫ ਪਿਛਲੇ 3 ਸਾਲ ਦੀ ਕਾਰਗਰਦਗੀ ਤੁਹਾਨੂੰ ਦੱਸਨੇ ਆ ਤੇ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਨੇ 2023 ਦੇ ਵਿੱਚ ਰੁਸਤਮ ਪਾਕਿਸਤਾਨ, ਸ਼ੇਰੇ ਪਾਕਿਸਤਾਨ ਦੇ ਟਾਈਟਲ ਕਰਵਾਏ। ਅੱਛਾ 2024 ਦੇ ਵਿੱਚ ਰੁਸਤਮ ਪੰਜਾਬ, ਸ਼ੇਰੇ ਪੰਜਾਬ, ਸ਼ੇਰੇ ਪਾਕਿਸਤਾਨ ਦਾ ਟਾਈਟਲ ਕਰਵਾਇਆ। ਵਾਹ 2025 ਦੇ ਵਿੱਚ ਰੁਸਤਮ ਪਾਕਿਸਤਾਨ ਸਾਡਾ ਇਸ ਟਾਈਮ ਇਨ ਪ੍ਰੋਸੈਸ ਹੈ ਤੇ ਸ਼ੇਰੇ ਪਾਕਿਸਤਾਨ ਅਸੀਂ ਕਰਵਾ ਚੁੱਕੇ ਹਾਂ। ਪਿਛਲੀ ਪਹਿਲਵਾਨੀ ਨੂੰ ਵੇਖਨੇ ਆ ਤੇ ਮੈਂ ਤੁਹਾਨੂੰ ਸਵਾਲ ਕਰਨਾ ਜੀ ਤੇ ਬਾਕੀ ਸਾਡੇ ਦੋਸਤਾਂ ਨੂੰ ਵੀ ਸਵਾਲ ਹੈ ਕਿ ਉਦੋਂ ਕਿਹੜੀ ਫੈਡਰੇਸ਼ਨ ਦੰਗਲ ਕਰਵਾਉਂਦੀ ਸੀ। ਹਾਂ ਉਦੋਂ ਤੇ ਦੰਗਲ ਸਾਡੇ ਜਿਹੜੇ ਨੇ ਦੰਗਲ ਕਰਾਉਣ ਵਾਲੇ ਆਰਗੇਨਾਈਜ਼ਰ ਹੁੰਦੇ ਸਨ, ਪ੍ਰਾਈਵੇਟ ਬੰਦੇ ਹੁੰਦੇ ਸਨ, ਉਹ ਆਪਣਾ ਟਿਕਟ ਲਾਉਂਦੇ ਸਨ, ਇਸ਼ਤਿਹਾਰਾਂ ਬਣਾਉਂਦੇ ਤੇ ਆਪਣਾ ਦੰਗਲ ਕਰਾਉਂਦੇ ਹਨ। ਟਿਕਟ ਵਾਲੇ ਦੰਗਲ ਹੁੰਦੇ ਸਨ, ਕੋਈ ਫੈਡਰੇਸ਼ਨਾਂ ਤੇ ਨਹੀਂ ਸੀ ਉਹ ਦੰਗਲ ਕਰਵਾਉਂਦੀਆਂ। ਸਾਡੇ ਜਿਹੜੇ ਪਹਿਲਵਾਨਾਂ ਦਾ ਬਿਲਕੁਲ ਠੀਕ ਹੈ ਕਿ ਅਸਾਸੇ ਚੈੱਕ ਕਰਾਓ ਜਾਂ ਸਾਡੇ ਕੋਲ ਸਵਾਲ ਪੁੱਛਦੇ ਪਏ ਨੇ ਤੇ ਅਸੀਂ ਦੱਸਨੇ ਆ ਜਨਾਬ ਸਾਨੂੰ ਤੇ ਜੋ ਤੁਸੀਂ ਦੇਣਾ ਹੈ, ਜੋ ਸਾਡੇ ਕੋਲ ਫੰਡਸ ਆਣੇ ਨੇ ਅਸੀਂ ਤੇ ਉਹਦਾ ਜਵਾਬ ਦੇ ਆ। ਕਿੰਨੇ ਫੰਡਸ ਸਾਲਾਨਾ ਮਿਲਦੇ ਨੇ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਨੂੰ? ਤੇ ਇੰਨੇ ਚ ਰਹਿੰਦੇ ਹੋਏ ਅਗਰ ਅਸੀਂ ਆ ਪਿਛਲੇ 5-4 ਸਾਲਾਂ ਵਿੱਚ ਇੰਨੇ ਦੰਗਲ ਕਰਾਤੇ ਨੇ ਤੇ ਮੈਂ ਸਮਝਦਾ ਸਾਡੀ ਬੜੀ ਵੱਡੀ ਅਚੀਵਮੈਂਟ। ਡਾਕਟਰ ਸਾਹਿਬ ਜਿਹੜੀ ਸਾਡੀ ਦੇਸੀ ਪਹਿਲਵਾਨੀ ਏ ਇਹ ਸਾਡੀ ਸਕਾਫਤ ਏ, ਇਹ ਸਾਰੀ ਜ਼ਿੰਦਗੀ ਨਹੀਂ ਮੁੱਕ ਸਕਦੀ। ਵਾਹ ਇਹ ਮੇਰੇ ਹੱਡਾਂ ਪੈਰਾਂ ਦੇ ਵਿੱਚ ਇਹ ਵਸੀ ਹੋਈ ਹੈ, ਰਚੀ ਹੋਈ ਏ। ਵਾਹ ਮੈਂ ਆਪਣੀ ਮਿੱਟੀ ਦੇ ਟਾਈਮ ਨਾਲ ਗੁਜ਼ਾਰ ਲਵਾਂ ਮੈਨੂੰ ਸਕੂਨ ਹੀ ਨਹੀਂ ਮਿਲਦਾ ਤੇ ਇਹਨੂੰ ਤੇ ਅਸੀਂ ਛੱਡ ਹੀ ਨਹੀਂ ਸਕਦੇ। ਜ਼ਰੂਰਤ ਇਸ ਚੀਜ਼ ਦੀ ਏ ਕਿ ਸਾਨੂੰ ਵਕਤ ਦੇ ਨਾਲ ਨਾਲ ਇਹਨੂੰ ਐਡਵਾਂਸ ਕਰਨ ਦੀ ਏ। ਤੇ ਨੌਕਰੀ ਤੇ ਮਿਲਣੀ ਹੈ ਤੁਹਾਨੂੰ ਮੈਟ ਉਤੇ। ਜਿੰਨੇ ਸਾਡੇ ਇਹ ਪਹਿਲਵਾਨ ਨੇ ਜਿਹੜੇ ਅੱਛੇ ਨਾਮਵਰ ਪਹਿਲਵਾਨ ਨੇ ਇਹਨਾਂ ਨੂੰ ਅਦਾਰੇ ਨੌਕਰੀਆਂ ਦਿੰਦੇ ਨੇ। ਕਿਉਂ ਦਿੰਦੇ ਨੇ? ਉਹ ਮੈਟ ਦੀ ਵਜ੍ਹਾ ਨਾਲ ਮਿਲਦੀਆਂ ਨੇ। ਡਾਕਟਰ ਸਾਹਿਬ ਜਿਹੜੇ ਸਾਡੇ तमाम ਐਲੀਟ ਖਿਲਾੜੀ ਨੇ ਜਿਸ ਤਰ੍ਹਾਂ ਬਸ਼ੀਰ ਪਹਿਲਵਾਨ ਭੋਲਾ ਭਾਲਾ ਜੀ ਨੇ, ਜਿਸ ਤਰ੍ਹਾਂ ਸਾਡੇ ਉਸਮਾਨ ਮਜੀਦ ਬਿੱਲੂ ਪਹਿਲਵਾਨ ਜੀ ਨੇ, ਇਹਨਾਂ ਨੂੰ ਸਾਰਿਆਂ ਨੂੰ ਮੈਟ ਦੀ ਵਜ੍ਹਾ ਨਾਲ ਨੌਕਰੀ ਮਿਲੀ ਹੋਈ ਹੈ। ਡਾਕਟਰ ਸਾਹਿਬ ਅਗਰ ਅਸੀਂ ਇਹ ਇhtਜਾਜ ਨੂੰ ਕੋਈ 10 ਸਾਲ ਪਿੱਛੇ ਲੈ ਜਾਈਏ ਨਾ, ਉਦੋਂ ਇhtਜਾਜ ਥੋੜਾ ਮੁਖਤਲਿਫ ਸੀ। ਉਦੋਂ ਇhtਜਾਜ ਇਹ ਸੀ ਕਿ ਸਾਡੇ ਖਾੜੇ 'ਚ ਮੈਟ ਕਿਉਂ ਨਹੀਂ ਹੈ। 5 ਅਖਾੜੇ ਜਿਨ੍ਹਾਂ ਨੂੰ ਸ਼ੈੱਡ ਪਾਏ ਗਏ, ਜਿੱਥੇ ਗੱਦੇ ਲਾਏ ਗਏ ਤੇ ਗੱਦੇ ਲਾ ਕੇ ਉਹਨਾਂ ਨੂੰ ਫੈਸਿਲਿਟੀ ਦਿੱਤੀ ਗਈ ਕਿ ਉੱਥੇ ਦੇਸੀ ਪਹਿਲਵਾਨੀ ਵੀ ਚੱਲੇ ਤੇ ਗੱਦੇ ਦੀ ਵੀ ਚੱਲੇ। ਲੇਕਿਨ 10 ਸਾਲ ਹੋ ਗਏ ਨੇ ਅਸੀਂ ਮੁੰਡਾ ਵੇਖਣ ਨੂੰ ਤਰਸ ਗਏ ਹੋਏ ਆ, ਕੋਈ ਖਿਲਾੜੀ ਉੱਥੋਂ ਪੈਦਾ ਨਹੀਂ ਹੋ ਪਾ ਰਿਹਾ। ਇਹ ਜਿਹੜੇ ਗੁਜਰਾਂਵਾਲਾ ਜੇ ਅਖਾੜੇ ਨੇ ਜਾਂ ਪਾਕਿਸਤਾਨ 'ਚ ਕਿਸ ਵੀ ਜਗ੍ਹਾ ਦੇ ਨੇ, ਮੈਨੂੰ ਦੱਸੋ ਕਿੰਨੇ ਕੋ ਪਹਿਲਵਾਨਾਂ ਦੇ ਪਰਸਨਲ ਜੇਬਾਂ ਦੇ ਨਾਲ ਉਹਨਾਂ ਜ਼ਮੀਨਾਂ ਲਿੱਤੀਆਂ ਹੋਈਆਂ। ਅਸੀਂ ਪਿਛਲੇ 3-4-5 ਸਾਲਾਂ 'ਚ ਰੁਸਤਮ ਪਾਕਿਸਤਾਨ ਵੀ ਕਰਵਾਏ ਨੇ, ਸ਼ੇਰੇ ਪਾਕਿਸਤਾਨ ਕਰਵਾਏ ਨੇ, ਰੁਸਤਮ ਪੰਜਾਬ ਕਰਵਾਇਆ, ਸ਼ੇਰੇ ਪੰਜਾਬ ਕਰਵਾਇਆ ਜੀ। ਕਿੰਨੇ ਕੋ ਇਹਨਾਂ ਅਖਾੜਿਆਂ ਦੇ ਵਿੱਚੋਂ ਬੱਚੇ ਨਿਕਲ ਕੇ ਆਏ ਨੇ ਡਾਕਟਰ ਸਾਹਿਬ। ਇਹ ਹੁਣ ਅੰਡਰ 17 ਅਸੀਂ ਮੈਟ ਦੀ ਕਰਾਈਏ, ਨੈਸ਼ਨਲ ਚੈਂਪੀਅਨਸ਼ਿਪ ਹੋਈ, ਨੈਸ਼ਨਲ ਗੇਮਾਂ ਹੋਈਆਂ, ਅਸੀਂ ਹੁਣ ਵਰਲਡ ਦੇ ਟਰਾਇਲ ਲਿੱਤੇ ਨੇ। ਡਾਕਟਰ ਸਾਹਿਬ ਕਿੰਨੇ ਕੋ ਬੱਚੇ ਇਹਨਾਂ ਅਖਾੜਿਆਂ ਦੇ ਵਿੱਚੋਂ ਰਿਪਰੈਜ਼ੈਂਟ ਹੋਏ ਨੇ। ਮੈਂ ਤੁਹਾਨੂੰ ਸਟੈਟਸ ਦੀ ਗੱਲ ਕਰਨਾ, ਅਗਰ ਮੈਂ ਤੁਹਾਨੂੰ ਪੜ੍ਹੀ ਲਿਖੀ ਗੱਲ ਕਰਨਾ ਤੇ ਮੈਂ ਤੁਹਾਨੂੰ ਕਹਾਂਗਾ ਜੀ ਪਿਛਲੇ 3 ਸਾਲਾਂ 'ਚ, ਪਿਛਲੇ 5 ਸਾਲਾਂ 'ਚ ਚੁੱਕ ਕੇ ਵੇਖੋਗੇ ਕਿੰਨੇ ਬੰਦੇ ਰੁਸਤਮ ਪਾਕਿਸਤਾਨ 'ਚ ਹਿੱਸਾ ਲਿੱਤਿਆ ਤੁਹਾਡੇ ਖਾੜੇ 'ਚੋਂ, ਕਿੰਨੇ ਬੰਦਿਆਂ ਨੇ ਨੈਸ਼ਨਲ ਚੈਂਪੀਅਨਸ਼ਿਪ 'ਚ ਹਿੱਸਾ ਲਿੱਤਾ। ਜੇ ਦੇਸੀ ਦੀ ਗੱਲ ਹੈ ਤੇ ਦੇਸੀ ਦਾ ਖਾਤਾ ਖੋਲੀਏ ਤੇ ਜੇ ਗੱਦੇ ਦਾ ਕੰਮ ਹੈ ਤੇ ਗੱਦੇ ਦਾ ਖਾਤਾ ਖੋਲੀਏ। ਤੇ ਜਦੋਂ ਅਸੀਂ ਖਾਤੇ ਵੇਖਨੇ ਆ ਤੇ ਟੋਟਲ 5-6 ਖਾੜੇ ਨਿਕਲਦੇ ਨੇ ਜਿਨ੍ਹਾਂ ਦੇ ਵਿੱਚੋਂ ਬੱਚੇ ਆਂਦੇ ਨੇ, ਮੁਕਾਬਲਾ ਖੇਡਦੇ ਨੇ। ਬਾਕੀ ਖਾੜਿਆਂ ਦੇ ਵਿੱਚ ਬੇਰੌਣਕੀ ਹੈ। ਲਓ ਜੀ, ਮੇਰਾ ਨਾਮ ਹੈ ਬੁਸ਼ਰਾ ਅੰਸਾਰੀ ਤੇ ਮੇਰੇ ਸਾਰੇ ਪੰਜਾਬੀ ਭੈਣਾਂ ਭਰਾਵਾਂ ਵਾਸਤੇ ਇੱਕ ਬੜੀ ਖੁਸ਼ਖਬਰੀ ਹੈ। ਮੇਲਾ ਨਿਊਜ਼ ਚੈਨਲ ਆ ਰਿਹਾ ਜਿਹਦੇ ਤੇ ਤੁਸੀਂ ਸਾਰੀਆਂ ਪੰਜਾਬ ਦੀਆਂ ਮਜ਼ੇ ਦੀਆਂ ਖਬਰਾਂ ਵੀ ਦੇਖੋਗੇ ਤੇ ਸਾਰੇ ਰੰਗ ਵੀ ਇੰਜੋਏ ਕਰੋਗੇ। ਇਹ ਹੁਣੇ 1 ਮਿੰਟ ਦੇ ਵਿੱਚ ਸਬਸਕ੍ਰਾਈਬ ਕਰੋ ਮੇਲਾ ਨਿਊਜ਼ ਚੈਨਲ ਤੇ ਲੁੱਟ ਲਓ ਮੇਲੇ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखन वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ।
ਸਾਹਿਬੋ ਸਾਡੀ ਇਹ ਬੇਨਤੀ ਹੈ ਭਈ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਅੱਛਾ ਇਹ ਦੱਸੋ ਇਨਾਮ ਸਾਹਿਬ, ਜਦੋਂ ਏਡੇ ਏਡੇ ਵੱਡੇ ਇਜ਼ਾਜ਼ਾਤ ਨੇ ਫਰੀਦ ਸਾਹਿਬ ਕੋਲ ਵੀ, ਤੁਸੀਂ ਉਹ ਤੁਹਾਡੇ ਕੋਲ ਵੀ ਮਾਸ਼ਾਅੱਲਾ ਪਾਕਿਸਤਾਨੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਤੁਹਾਡੇ ਕੋਲ ਅਵਾਰਡਸ ਨੇ। ਅਰਸ਼ਦ ਸਤਾਰ ਸਾਹਿਬ ਦਾ ਵੀ ਤੁਸੀਂ ਬੜਾ ਭਰਵਾਂ ਤਾਰਫ ਕਰਵਾਇਆ। ਫਿਰ ਸਾਡੇ ਜਿਹੜੇ ਸੀਨੀਅਰ ਪਹਿਲਵਾਨ ਨੇ, ਇਹ ਕੋਈ ਇੱਕ ਹੁੰਦਾ ਨਾ ਇੱਕ ਬੰਦਾ ਵੀ ਜਿਹੜਾ ਆਪਣੀ ਖਿਫਤ ਮਿਟਾਉਣ ਵਾਸਤੇ ਕਿਸੇ ਤੇ ਇਲਜ਼ਾਮ ਲਾਈ ਜਾ ਰਿਹਾ, ਕਿਉਂਕਿ ਸਾਡੇ ਜਿੰਨੇ ਬਜ਼ੁਰਗ ਪਹਿਲਵਾਨ ਨੇ ਆਪਣੇ ਵਕਤ ਦੇ ਪਹਿਲਵਾਨ, ਖਿਲਾੜੀ, ਪਲੇਅਰ ਤੇ ਉਹ ਸੁਪਰ ਹਿੱਟ ਰਹੇ, ਲੇਕਿਨ ਤਾਲੀਮ ਵਾਲੇ ਪਾਸਿਓਂ ਵਾਂਝੇ ਰਹੇ, ਉਹਨਾਂ ਦਾ ਉਧਰ ਧਿਆਨ ਹੀ ਨਹੀਂ ਗਿਆ। ਦੂਸਰੀ ਗੁਜ਼ਾਰਿਸ਼ ਇਹ ਵੇ ਕਿ ਅਸੀਂ ਇਨਾਮ ਸਾਹਿਬ ਜਦੋਂ ਨਿੱਕੇ ਨਿੱਕੇ ਹੁੰਦੇ ਸਾਂ ਉਦੋਂ ਤੇ ਅਸੀਂ ਫੱਟੀਆਂ ਲਿਖਦੇ ਸਾਂ, ਲੱਕੜ ਦੀ ਤਖਤੀ ਬਣੀ ਹੁੰਦੀ ਸੀ, ਉਹਦੇ ਉੱਤੇ ਗਾਚੀ ਦੇ ਨਾਲ ਅਸੀਂ ਉਹਨੂੰ ਪੋਚਣਾ, ਪੋਚ ਕੇ ਤੇ ਫਿਰ ਅਸੀਂ ਉਹਦੇ ਤੇ ਪੂਰਨੇ ਪਾ ਕੇ ਲਿਖਣੇ। ਅੱਗੋਂ ਸਾਡੀ ਔਲਾਦ ਜਿਹੜੀ ਉਹ ਕਾਪੀਆਂ ਤੇ ਲਿਖਣ ਲੱਗ ਪਈ, ਤਖਤੀਆਂ ਦਾ ਤਸੱਵਰ ਖਤਮ ਹੋ ਗਿਆ। ਹੁਣ ਅੱਗੋਂ ਜਿਹੜੀ ਸਾਡੀ ਥਰਡ ਜਨਰੇਸ਼ਨ ਹੈ, ਅਜੋਕੀ ਪੀੜ੍ਹੀ ਸਾਡੀ, ਉਹ ਤੇ ਦੇਖੋ ਨਾ ਜੀ, ਉਹ ਕੰਪਿਊਟਰ ਦੇ ਵਿੱਚ ਹੀ ਫਾਈਲਸ ਬਣਾ ਰਹੀ ਹੈ, ਉਹ ਕਾਪੀ ਨੂੰ ਵੀ ਛੱਡ ਗਏ ਨੇ। ਪਹਿਲਵਾਨੀ ਦੇ ਅਸੀਂ ਵੀ ਅਸਤਗਫੁਰੁੱਲਾਹ ਕਦੀ ਖਿਲਾਫ ਨਹੀਂ, ਮੈਂ ਤੇ ਬੜਾ ਪੱਕਾ ਤੇ ਠੇਠ ਪੰਜਾਬੀ ਹਾਂ ਔਰ ਪੰਜਾਬੀ ਖੇਡਾਂ ਦਾ, ਲੋਕ ਖੇਡਾਂ ਦਾ ਮੈਂ ਬੜਾ ਵੱਡਾ ਸਪੋਰਟਰ ਹਾਂ। ਲੇਕਿਨ ਜਦੋਂ ਅਸੀਂ ਪੂਰੀ ਦੁਨੀਆ ਦੇ ਨਾਲ ਟੁਰਨਾ ਹੈ, ਕੰਧੇ ਨਾਲ ਕੰਧਾ ਮਿਲਾ ਕੇ ਜਦੋਂ ਅਸੀਂ ਆਲਮੀ ਸਤਹ ਤੇ ਟੁਰਨਾ ਹੈ, ਤੇ ਫਿਰ ਸਾਨੂੰ ਉਹ ਰਿਕੁਆਇਰਮੈਂਟਸ ਜਿਹੜੀਆਂ ਨੇ ਪੂਰੀਆਂ ਕਰਨੀਆਂ ਪੈਣਗੀਆਂ ਕਿ ਨਹੀਂ। ਜਿਹਦੇ 'ਚ ਮਸਲਨ ਇੰਟਰਨੈਸ਼ਨਲ ਮੁਕਾਬਲਿਆਂ ਦੇ ਵਿੱਚ ਅਗਰ ਮੈਟਰਸ ਦੀ ਰੈਸਲਿੰਗ ਹੁੰਦੀ ਹੈ ਤੇ ਸਾਡੇ ਭਲਵਾਨਾਂ ਨੂੰ ਮਿੱਟੀ ਛੱਡ ਕੇ ਉਧਰ ਕਿਉਂ ਨਹੀਂ ਹੈ ਜਾਂਦੇ, ਜਿਹੜੇ ਸਾਡੇ ਪਹਿਲਵਾਨ ਕਹਿੰਦੇ ਨੇ ਜੀ ਖਾੜੇ ਬੰਦ ਸਾਡੇ ਕੀਤੇ ਜਾ ਰਹੇ ਨੇ। ਜਾਂ ਤੇ ਵੇਖੋ ਜੀ, ਉਹ ਖਾੜੇ ਜਿਹੜੇ ਨੇ ਉਹ ਕਿਸੇ ਦੀ ਜਗ੍ਹਾ ਤੇ ਕਬਜ਼ਾ ਕਰਕੇ ਬੈਠੇ ਨੇ, ਜਿਹੜਾ ਉਹਨੂੰ ਛੱਡਣਾ ਹੀ ਨਹੀਂ ਚਾਹੁੰਦੇ, ਤੇ ਉਹ ਆਉਂਦੇ ਨੇ ਜੀ ਕਿ ਖਾੜੇ ਬੰਦ ਨਾ ਕਰੋ। ਤੇ ਜੇ ਉਹਨਾਂ ਨੂੰ ਉੱਥੇ ਮੈਟਰਸ ਦੇ ਰਹੇ ਨੇ ਗੌਰਮੈਂਟ ਵਾਲੇ, ਤੇ ਉਹ ਮੈਟਰਸ ਦੀ ਕੁਸ਼ਤੀ ਕਰਨ, ਪਾਕਿਸਤਾਨ ਦਾ ਨਾਂ ਉੱਚਾ ਕਰਨਾ ਨਾ ਜੀ। ਇਹ ਤਾਂ ਨਹੀਂ ਕਿ ਨਹੀਂ ਜੀ ਅਸੀਂ ਮਿੱਟੀ ਦਾ ਹੀ ਘੁਲਣਾ, ਤੇ ਫਿਰ ਬਾਹਰ ਇਹਨਾਂ ਨੂੰ ਕੌਣ ਘੁਲਾਏਗਾ। ਇੱਕ ਇਹ ਵੀ ਇਲਜ਼ਾਮ ਹੈ ਸਰ ਸਾਡੇ ਪਹਿਲਵਾਨਾਂ ਦਾ ਕਿ ਜਿਹੜੇ ਮੌਜੂਦਾ ਸਦਰ ਸਾਹਿਬ ਨੇ ਉਹ ਫੰਡਸ ਆਪੇ ਹੀ ਖਾਈ ਜਾ ਰਹੇ ਨੇ, ਬਹੁਤ ਜ਼ਿਆਦਾ ਫੰਡਸ ਨੇ, ਕਰੋੜਾਂ ਖਾਈ ਜਾ ਰਹੇ ਨੇ। ਉਹ ਆਉਂਦੇ ਨੇ ਜੀ ਇਹਨਾਂ ਦੇ ਅਸਾਸੇ ਦੇਖੋ, ਇਹਨਾਂ ਦੇ ਅਸਾਸੇ ਚੈੱਕ ਕਰੋ। ਦੂਸਰਾ ਉਹ ਆਖਦੇ ਨੇ ਕਿ ਇਹਨਾਂ ਨੇ ਮੈਟਰਸ ਦੀਆਂ ਜਿਹੜੀਆਂ ਨੇ ਨਾ ਜੀ, ਉਹ ਦਿੱਤਾ ਹੀ ਨਹੀਂ ਲੋਕਾਂ ਨੂੰ। ਉਹ ਖਾੜਿਆਂ 'ਚ ਕਿੱਥੋਂ ਮੈਟਰਸ ਵਿਛਾਣ, ਉਹ ਤੇ ਲੱਖਾਂ 25-30 ਲੱਖ ਦਾ ਮੈਟਰਸ ਆਉਂਦਾ ਹੈ। ਪਹਿਲਵਾਨਾਂ ਕੋਲ ਤੇ ਇੰਨੇ ਵਸਾਇਲ ਨਹੀਂ, ਇੰਨੇ ਰਿਸੋਰਸਿਸ ਨਹੀਂ ਕਿ ਉਹ ਆਪਣੇ ਕੋਲੋਂ ਖਰੀਦ ਕੇ ਮੈਟਰਸ ਪਾ ਲੈਣ ਖਾੜੇ 'ਚ। ਤੁਸੀਂ ਇਹ ਦੱਸੋ ਕਿ ਤੁਹਾਡੀ ਜਿਹੜੀ ਰੈਸਲਿੰਗ ਫੈਡਰੇਸ਼ਨ ਹੈ ਉਹ ਰੈਸਲਿੰਗ ਦੀ ਪ੍ਰਮੋਸ਼ਨ ਵਾਸਤੇ ਕੰਮ ਕਰਦੀ ਹੈ ਨਾ, ਤੇ ਕੀ ਪਿਛਲੇ ਸਾਲਾਂ 'ਚ ਤੁਸੀਂ ਕੰਮ ਕੀਤਾ ਹੈ? ਮੌਜੂਦਾ ਜਿਹੜੇ ਤੁਹਾਡੇ ਸਦਰ ਸਾਹਿਬ ਨੇ, ਜਾਂ ਚਲੋ ਤੁਸੀਂ ਤੇ ਹਾਲੀ ਰੀਸੈਂਟ ਬਣੇ ਹੋ ਜਨਰਲ ਸੈਕਟਰੀ, ਤੁਸੀਂ ਕੁਛ ਇਹ ਦੱਸ ਸਕਦੇ ਹੋ ਕਿ ਰੈਸਲਿੰਗ ਵਾਸਤੇ ਕੀਤਾ ਤੁਸੀਂ ਕੀ ਹੈ? ਡਾਕਟਰ ਸਾਹਿਬ 2-3 ਸਵਾਲਾਤ ਨੇ ਤੇ 2-3 ਹੀ ਇਹਦੇ ਜਵਾਬਾਤ ਨੇ ਜੀ। ਪਹਿਲੇ ਤੇ ਸਭ ਤੋਂ ਪਹਿਲਾਂ ਇਹ ਗੱਲ ਹੈ ਕਿ ਅਗਰ ਅਸੀਂ ਗੱਲ ਕਰਨੇ ਆ ਦੇਸੀ ਕੁਸ਼ਤੀ ਦੀ, ਕਿ ਅਸੀਂ ਦੇਸੀ ਕੁਸ਼ਤੀ ਵਾਸਤੇ ਕੀ ਕੀਤਾ ਹੈ ਜੀ, ਤੇ ਹਜ਼ੂਰੇ ਵਾਲਾ ਸਾਨੂੰ ਇਹ ਦੇਖਣਾ ਪਏਗਾ ਕਿ ਸਾਡੇ ਤੋਂ ਪਹਿਲਾਂ ਜਿਹੜੇ ਕੋਈ 5-7-10 ਸਾਲ ਗੁਜ਼ਰੇ ਨੇ ਉਸ ਟਾਈਮ ਕੀ ਹੋ ਰਿਹਾ ਸੀ। ਠੀਕ ਹੈ, ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਫੈਡਰੇਸ਼ਨ ਐਂਡ ਤੇ ਜਿਹੜੇ ਵੱਡੇ ਵੱਡੇ ਦੰਗਲ ਹੋਏ ਨੇ, ਉਹਦੇ ਵਿੱਚ 2001 ਵਿੱਚ ਰੁਸਤਮ ਪਾਕਿਸਤਾਨ ਹੋਇਆ, ਜੋ ਕਿ ਸਾਡੇ ਬਸ਼ੀਰ ਪਹਿਲਵਾਨ ਭੋਲਾ ਭਾਲਾ ਜੀ ਬਣੇ। 2009 ਵਿੱਚ ਹੋਇਆ, 2012 ਚ ਹੋਇਆ, ਉਸ ਤੋਂ ਬਾਅਦ 2019 ਚ ਹੋਇਆ। ਮਤਲਬ ਪਿਛਲੇ 20-22 ਸਾਲਾਂ ਦੇ ਵਿੱਚ ਅਸੀਂ ਟੋਟਲ 3-4 ਰੁਸਤਮ ਪਾਕਿਸਤਾਨ ਦੇਖੇ ਨੇ। ਅਗਰ ਅਸੀਂ ਸਿਰਫ ਪਿਛਲੇ 3 ਸਾਲ ਦੀ ਕਾਰਗਰਦਗੀ ਤੁਹਾਨੂੰ ਦੱਸਨੇ ਆ, ਤੇ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਨੇ 2023 ਦੇ ਵਿੱਚ ਰੁਸਤਮ ਪਾਕਿਸਤਾਨ, ਸ਼ੇਰੇ ਪਾਕਿਸਤਾਨ ਦੇ ਟਾਈਟਲ ਕਰਵਾਏ। ਅੱਛਾ। 2024 ਦੇ ਵਿੱਚ ਰੁਸਤਮ ਪੰਜਾਬ, ਸ਼ੇਰੇ ਪੰਜਾਬ,
ਸ਼ੇਰੇ ਪਾਕਿਸਤਾਨ ਦਾ ਟਾਈਟਲ ਕਰਵਾਇਆ। ਵਾਹ 2025 ਦੇ ਵਿੱਚ ਰੁਸਤਮ ਪਾਕਿਸਤਾਨ ਸਾਡਾ ਇਸ ਟਾਈਮ ਇਨ ਪ੍ਰੋਸੈਸ ਹੈ ਤੇ ਸ਼ੇਰੇ ਪਾਕਿਸਤਾਨ ਅਸੀਂ ਕਰਵਾ ਚੁੱਕੇ ਹਾਂ ਤੇ ਕੱਲ ਸਾਡਾ ਇਤਵਾਰ ਵਾਲੇ ਦਿਨ ਦੁਬਾਰਾ ਇੱਕ ਸ਼ੇਰੇ ਪਾਕਿਸਤਾਨ ਦਾ ਦੰਗਲ ਅਸੀਂ ਕਰਵਾ ਰਹੇ ਹਾਂ। ਤੇ ਇਹ ਵੇ ਪਿਛਲੇ 3-4 ਸਾਲਾਂ ਦੀ ਗੱਲ ਕਿ ਅਸੀਂ ਦੇਸੀ ਭਲਵਾਨੀ ਵਾਸਤੇ ਆਪਣੇ ਵਸਾਇਲ 'ਚ ਰਹਿੰਦੇ ਹੋਏ ਜੋ ਮੈਕਸਿਮਮ ਹੈ ਉਹ ਕਰ ਸਕਨੇ ਆ। ਯਾਨੀ ਤੁਸੀਂ ਤੇ ਫਿਰ 9 ਦੰਗਲ ਗਨਾਤੇ ਨੇ, ਜਦੋਂ ਕਿ ਪਿਛਲੇ 2001 ਤੋਂ ਲੈ ਕੇ ਤੇ 2022 ਤੱਕ 4 ਸਿਰਫ ਹੋਏ ਨੇ। ਜੀ ਡਾਕਟਰ ਸਾਹਿਬ, ਹਾਂਜੀ ਇਸ ਤੋਂ ਇਲਾਵਾ ਕੋਈ ਛੋਟੇ-ਮੋਟੇ ਦੰਗਲ ਵੀ ਪਹਿਲਾਂ ਵੀ ਹੁੰਦੇ ਆਏ ਨੇ, ਅਸੀਂ ਵੀ ਕਰਾਉਂਦੇ ਆਏ ਆ। ਡਾਕਟਰ ਸਾਹਿਬ ਅਸੀਂ ਜੋ ਪਿਛਲੀ ਭਲਵਾਨੀ ਨੂੰ ਵੇਖਨੇ ਆ ਤੇ ਮੈਂ ਤੁਹਾਨੂੰ ਸਵਾਲ ਕਰਨਾ ਜੀ ਤੇ ਬਾਕੀ ਸਾਡੇ ਦੋਸਤਾਂ ਨੂੰ ਵੀ ਸਵਾਲ ਹੈ ਕਿ ਉਦੋਂ ਕਿਹੜੀ ਫੈਡਰੇਸ਼ਨ ਦੰਗਲ ਕਰਵਾਉਂਦੀ ਸੀ? ਉਦੋਂ ਤੇ ਦੰਗਲ ਸਾਡੇ ਜਿਹੜੇ ਨੇ ਦੰਗਲ ਕਰਾਉਣ ਵਾਲੇ ਆਰਗੇਨਾਈਜ਼ਰ ਹੁੰਦੇ ਸਨ, ਪ੍ਰਾਈਵੇਟ ਬੰਦੇ ਹੁੰਦੇ ਸਨ, ਉਹ ਆਪਣਾ ਟਿਕਟ ਲਾਉਂਦੇ ਸਨ, ਇਸ਼ਤਿਹਾਰਾਂ ਬਣਾਉਂਦੇ ਤੇ ਆਪਣਾ ਦੰਗਲ ਕਰਾਉਂਦੇ ਹਨ। ਟਿਕਟ ਵਾਲੇ ਦੰਗਲ ਹੁੰਦੇ ਸਨ, ਕੋਈ ਫੈਡਰੇਸ਼ਨਾਂ ਤੇ ਨਹੀਂ ਸੀ ਉਹ ਦੰਗਲ ਕਰਵਾਉਂਦੀਆਂ। ਫੈਡਰੇਸ਼ਨ ਨੂੰ ਤੁਸੀਂ ਪੁੱਛਣਾ ਕਿ ਤੁਹਾਡੇ ਕੋਲ ਕੀ ਤੁਹਾਨੂੰ ਦਿੱਤਾ ਤੇ ਕੀ ਤੁਸੀਂ ਉਹ ਚੋਂ ਕੀਤਾ। ਬਿਲਕੁਲ ਸਾਡੇ ਜਿਹੜੇ ਪਹਿਲਵਾਨਾਂ ਦਾ ਬਿਲਕੁਲ ਠੀਕ ਹੈ ਕਿ ਅਸਾਸੇ ਚੈੱਕ ਕਰਾਓ ਜਾਂ ਸਾਡੇ ਕੋਲ ਸਵਾਲ ਪੁੱਛਦੇ ਪਏ ਨੇ ਤੇ ਅਸੀਂ ਦੱਸਨੇ ਆ ਜਨਾਬ ਸਾਨੂੰ ਤੇ ਜੋ ਤੁਸੀਂ ਦੇਣਾ ਹੈ, ਜੋ ਸਾਡੇ ਕੋਲ ਫੰਡਸ ਆਨੇ ਨੇ ਅਸੀਂ ਤੇ ਉਹਦਾ ਜਵਾਬ ਦੇ ਆ। ਕਿੰਨੇ ਫੰਡਸ ਸਾਲਾਨਾ ਮਿਲਦੇ ਨੇ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਨੂੰ? ਡਾਕਟਰ ਸਾਹਿਬ ਸਾਡੇ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਨੂੰ 3 ਤਰ੍ਹਾਂ ਦੇ ਫੰਡ ਮਿਲਦੇ ਨੇ। ਅੱਛਾ ਜੀ। ਨੰਬਰ 1 ਫੰਡ ਮਿਲਦਾ ਹੈ ਸਾਨੂੰ ਸਾਡਾ ਆਫਿਸ ਚਲਾਉਣ ਵਾਸਤੇ, ਸਾਡੇ ਛੋਟੇ-ਮੋਟੇ ਜਿਹੜੇ ਮਾਮਲਾਤ ਨੇ ਉਹਨੂੰ ਚਲਾਉਣ ਵਾਸਤੇ, ਜਿਹਨੂੰ ਅਸੀਂ ਨੈਸ਼ਨਲ ਗ੍ਰਾਂਟ ਕਹਿੰਦੇ ਆ, ਜੋ ਕਿ ਸਾਨੂੰ ਪਾਕਿਸਤਾਨ ਸਪੋਰਟਸ ਬੋਰਡ ਦਿੰਦਾ ਹੈ, ਜਿਹਦੀ ਅਗਰ ਅਰਸ਼ਦ ਸਤਾਰ ਸਾਹਿਬ ਦੇ ਦੌਰ ਤੋਂ ਸ਼ੁਰੂ ਕਰਨੇ ਆ ਤੇ ਉਦੋਂ 10 ਤੋਂ 12 ਲੱਖ 15 ਲੱਖ ਮਿਲਦਾ ਰਿਹਾ ਹਰ ਸਾਲ। ਅੱਛਾ। ਟੋਟਲ ਜਿਹੜਾ ਸਾਡਾ ਫੰਡ ਸੀ ਉਹ 10 ਸਾਲ 15 ਸਾਲ 10 ਲੱਖ 15 ਲੱਖ 10 ਲੱਖ 15 ਲੱਖ ਪਰ ਈਅਰ ਹੈ। ਅੱਛਾ। ਇਹਦੇ ਮੁਕਾਬਲੇ 'ਚ ਸਾਡਾ ਜਿਹੜਾ ਖਰਚਾ ਹੈ ਅਸੀਂ $2000 ਇੰਟਰਨੈਸ਼ਨਲ ਫੀਸ ਦੇਣੀ ਹੈ। ਜਿਹੜੇ ਸਾਡੇ ਰੈਫਰੀ ਤੇ ਸਾਡੇ ਕੋਚਿਸ ਨੇ ਉਹਨਾਂ ਦਾ $100 ਲਾ ਕੇ ਅਸੀਂ ਆਪਣਾ ਲਾਇਸੈਂਸ ਰੀਨਿਊ ਕਰਵਾਉਣਾ ਹੈ। $3000 ਅਸੀਂ ਉਹਨਾਂ ਨੂੰ ਪੇ ਕਰਨਾ ਹੁੰਦਾ ਹੈ ਤੇ ਇਧਰੋਂ 10 ਤੋਂ 15 ਲੱਖ ਆਣਾ ਹੈ ਤੇ ਇਧਰੋਂ ਅਸੀਂ ਉਹ ਪੈਸੇ ਦੇ ਦੇਣੇ ਨੇ। ਸਾਡੇ ਕੋਲ ਖਾਤਾ ਹੋ ਗਿਆ ਜ਼ੀਰੋ। ਹੁਣ ਸਾਨੂੰ ਪਾਕਿਸਤਾਨ ਸਪੋਰਟਸ ਬੋਰਡ ਤੇ ਦੀਗਰ ਅਦਾਰੇ ਜਿਹੜੇ ਨੇ ਉਹ ਅਸੀਂ ਉਹਨਾਂ ਨੂੰ ਫਿਰ ਰਿਕਵੈਸਟ ਕਰਨੇ ਆ ਕਿ ਜਨਾਬ ਅਸੀਂ ਇੱਕ ਟੀਮ ਘੱਲਣਾ ਚਾਹੁੰਦੇ ਆ ਬਾਹਰ, ਉਹਦਾ ਤੁਸੀਂ ਸਾਨੂੰ ਕੈਂਪ ਲਾ ਦਿਓ। ਉਹ ਸਾਨੂੰ ਕਹਿੰਦੇ ਨੇ ਜਨਾਬ ਅਸੀਂ ਤੁਹਾਡਾ ਕੈਂਪ ਲਾ ਦਿੰਨੇ ਆ। ਉਹ ਸਾਡੇ ਸੂਬਾਈ ਜਿਹੜਾ ਵੀ ਕੋਈ ਅੱਛੀ ਲੋਕੇਸ਼ਨ ਹੁੰਦੀ ਹੈ, ਕਦੀ ਇਸਲਾਮਾਬਾਦ ਤੇ ਕਦੀ ਸਾਨੂੰ ਕਹਿੰਦੇ ਨੇ ਲਾਹੌਰ ਕਿ ਜਨਾਬ ਉੱਥੇ ਤੁਹਾਡਾ ਕੈਂਪ ਲਾ ਦਿੱਤਾ। ਉੱਥੇ ਉਹ ਅਸੀਂ ਉਹਨਾਂ ਨੂੰ ਖਿਲਾੜੀ ਦੱਸਨੇ ਆ ਕਿ ਜਨਾਬ ਇਹ 30 ਬੰਦੇ ਨੇ, 25 ਬੰਦੇ ਨੇ, 20 ਬੰਦੇ ਨੇ, 10 ਬੰਦੇ ਨੇ, ਇਹਨਾਂ ਦੇ ਉੱਥੇ ਟ੍ਰੇਨਿੰਗ ਫੈਸਿਲਿਟੀ ਪ੍ਰੋਵਾਈਡ ਕਰ ਦਿਓ। ਸਾਨੂੰ ਉੱਥੇ ਖਾਣ ਨੂੰ ਮਿਲਦਾ, ਪੀਣ ਨੂੰ ਮਿਲਦਾ, ਟ੍ਰੇਨਿੰਗ ਮੈਟ ਸ਼ੈਟ ਜੋ ਵੀ ਹੁੰਦਾ ਐਕਟੀਵਿਟੀ ਅਸੀਂ ਉਹ ਕਰਨੇ ਆ। ਉਹ ਜਿਹੜਾ ਦੂਸਰਾ ਸਾਡਾ ਆਪਸ਼ਨ ਹੈ ਮਤਲਬ ਉਹ ਸਿਰਫ ਤਿਆਰੀ ਦੇ ਰਿਲੇਟਡ ਹੁੰਦਾ ਹੈ, ਉਹਦਾ ਇੱਕ ਪੈਸਾ ਵੀ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਕੋਲ ਨਹੀਂ ਆਉਂਦਾ। ਯਾਨੀ ਤੁਹਾਨੂੰ ਪੈਸੇ ਮਾਲੀ ਤਾਵਨ ਬਿਲਕੁਲ ਨਹੀਂ ਕਰਦਾ ਸਪੋਰਟਸ ਬੋਰਡ, ਉਹ ਤੁਹਾਨੂੰ ਫੈਸਿਲਿਟੀਆਂ ਦੇ ਦਿੰਦਾ ਜੀ। ਮਾਲੀ ਤਾਵਨ ਤੁਹਾਨੂੰ ਦੱਸਦਾ ਹੈ ਕਿ 10 ਤੋਂ 15 ਲੱਖ ਇਹ ਵਾਹਦ ਹੈ ਵਾਲਾ ਸਾਲ ਜਾ ਰਿਹਾ ਜਦੋਂ ਉਹਨਾਂ 30 ਲੱਖ ਰੁਪਇਆ ਸਾਨੂੰ ਦਿੱਤਾ ਹੈ ਸਾਡੀ ਪਰਫਾਰਮੈਂਸ ਨੂੰ ਵੇਂਦੇ ਹੋਏ। ਇਹ ਵੀ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗਾ ਕਿ ਉਹਨਾਂ ਨੇ ਐਤਕੀ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਨੂੰ ਬੜਾ ਅੱਛਾ ਤਾਵਨ ਕੀਤਾ ਹੈ ਤੇ 30 ਲੱਖ ਰੁਪਇਆ ਸਾਨੂੰ ਉਹਨਾਂ ਨੇ ਦਿੱਤਾ ਵੇ। ਲੇਕਿਨ 30 ਲੱਖ ਰੁਪਇਆ ਸਾਲਾਨਾ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਵਾਸਤੇ ਤੇ ਕੁਝ ਵੀ ਨਹੀਂ ਨਾ ਜੀ। ਹਾਂ ਜੀ ਡਾਕਟਰ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਅੱਛਾ ਇੱਕ ਚੀਜ਼ ਹੋਰ ਜਿਹੜੀ ਸਾਡੇ ਅਦਾਰੇ ਕਰਦੇ ਨੇ ਉਹ ਇਹ ਵੇ ਕਿ ਅਸੀਂ ਕੋਈ ਬਾਹਰ ਟੀਮ ਘੱਲਣਾ ਚਾਹੁੰਦੇ ਆ, ਅਸੀਂ ਉਹਨਾਂ ਨੂੰ ਦੱਸਦੇ ਆ ਜੀ 3-4-5 ਬੰਦਿਆਂ ਨੂੰ ਅਸੀਂ ਬਾਹਰ ਘੱਲਣਾ ਚਾਹੁੰਦੇ ਆ, ਅਸੀਂ ਇਹਨਾਂ ਨੂੰ ਕੋਈ ਟ੍ਰੇਨਿੰਗ ਕਰਵਾਉਣਾ ਚਾਹੁੰਦੇ ਆ, ਅਸੀਂ ਆਪਣਾ ਪਲਾਨ ਉਹਨਾਂ ਦੇ ਨਾਲ ਸ਼ੇਅਰ ਕਰਨੇ ਆ। ਉਹ ਸਾਡੇ ਖਿਲਾੜੀਆਂ ਨੂੰ ਬਾਹਰ ਘਲਾ ਦਿੰਦੇ ਨੇ, ਉਹਨੂੰ ਅਕਾਮੋਡੇਟ ਕਰ ਦਿੰਦੇ ਨੇ। ਮਤਲਬ ਕਿ ਉਹ ਵੀ ਪੈਸੇ ਆਣੇ ਵਾਧੋਂ ਨੇ ਤੇ ਚਲੇ ਪਹਿਲਾਂ ਜਾਣੇ ਨੇ। ਪਹਿਲਵਾਨਾਂ ਨੇ ਮੁਕਾਬਲਾ ਖੇਡ ਲਿਆ, ਉਹਨਾਂ ਦੀ ਮਿਹਰਬਾਨੀ, ਉਹਨਾਂ ਸਾਨੂੰ ਪੈਸੇ ਦੇ ਦਿੱਤੇ, ਪਹਿਲਵਾਨਾਂ ਨੇ ਮੁਕਾਬਲਾ ਖੇਡ ਲਿਆ। ਉਹਨਾਂ ਨੇ ਸਾਨੂੰ ਟ੍ਰੇਨਿੰਗ ਫੈਸਿਲਿਟੀ ਦੇ ਦਿੱਤੀ, ਸਾਡੇ ਪਹਿਲਵਾਨਾਂ ਮੁਕਾਬਲਾ ਖੇਡ ਲਿਆ, ਉਹਨਾਂ ਦੀ ਮਿਹਰਬਾਨੀ। ਜਿਹੜੇ ਸਾਨੂੰ 10-15 ਲੱਖ ਦੀ ਗ੍ਰਾਂਟ ਮਿਲਦੀ ਏ ਉਹਦੇ ਨਾਲ ਅਸੀਂ ਆਪਣਾ ਆਫਿਸ ਲਾਣੇ ਆ। ਫਿਰ ਅਸੀਂ ਸਾਡੇ ਵਰਗੇ ਦੋਸਤਾਂ ਦਾ ਸ਼ੁਕਰੀਆ ਅਦਾ ਕਰਨੇ ਆ ਕਿ ਉਹਨਾਂ ਨੂੰ ਅਸੀਂ ਕਹਿੰਦੇ ਆ ਯਾਰ ਅਸੀਂ ਸ਼ੇਰੇ ਪਾਕਿਸਤਾਨ ਕਰਾਣਾ ਹੈ, ਉਹ ਸਾਡੇ ਨਾਲ ਕੋਈ ਤਾਵਨ ਕਰ ਦਿੰਦੇ ਨੇ, ਅਸੀਂ ਉਹਦਾ ਦੰਗਲ ਕਰਾ ਦਿੰਦੇ ਆ। ਤੇ ਜਨਾਬ ਜੋ ਸਾਨੂੰ ਪੈਸਾ ਦੇਣਾ ਅਸੀਂ ਤੇ ਉਹਦਾ ਹਿਸਾਬ ਦੇ ਸਕਨੇ ਆ। ਤੇ ਇੰਨੇ ਚ ਰਹਿੰਦੇ ਹੋਏ ਅਗਰ ਅਸੀਂ ਆ ਪਿਛਲੇ 5-4 ਸਾਲਾਂ ਵਿੱਚ ਇੰਨੇ ਦੰਗਲ ਕਰਾਤੇ ਨੇ ਤੇ ਮੈਂ ਸਮਝਦਾ ਸਾਡੀ ਬੜੀ ਵੱਡੀ ਅਚੀਵਮੈਂਟ ਹੈ। ਅੱਛਾ ਤੁਹਾਡਾ ਕੋਈ ਇਹ ਪਲਾਨ ਹੈ ਫੈਡਰੇਸ਼ਨ ਦਾ ਕਿ ਜਿਹੜੀ ਮਿੱਟੀ ਦੀ ਕੁਸ਼ਤੀ ਹੈ ਜਾਂ ਖਾੜੇ ਦੀ ਜਿਹੜੀ ਕੁਸ਼ਤੀ ਹੈ ਜਿਹੜੀ ਮਿੱਟੀ ਤੇ ਲੜੀ ਜਾਂਦੀ ਹੈ ਉਹਨੂੰ ਬਿਲਕੁਲ ਪਾਕਿਸਤਾਨ ਚੋਂ ਬੰਦ ਕਰ ਦਿੱਤਾ ਜਾਏ? ਡਾਕਟਰ ਸਾਹਿਬ ਜਿਹੜੀ ਸਾਡੀ ਦੇਸੀ ਪਹਿਲਵਾਨੀ ਹੈ ਇਹ ਸਾਡੀ ਸਕਾਫਤ ਹੈ, ਇਹ ਸਾਰੀ ਜ਼ਿੰਦਗੀ ਨਹੀਂ ਮੁੱਕ ਸਕਦੀ। ਵਾਹ। ਇਹ ਮੇਰੇ ਹੱਡਾਂ ਪੈਰਾਂ ਦੇ ਵਿੱਚ ਇਹ ਵਸੀ ਹੋਈ ਹੈ, ਰਚੀ ਹੋਈ ਹੈ। ਵਾਹ। ਮੈਂ ਆਪਣੀ ਮਿੱਟੀ ਦੇ ਟਾਈਮ ਨਾਲ ਗੁਜ਼ਾਰ ਲਵਾਂ ਮੈਨੂੰ ਸਕੂਨ ਹੀ ਨਹੀਂ ਮਿਲਦਾ ਤੇ ਇਹਨੂੰ ਤੇ ਅਸੀਂ ਛੱਡ ਹੀ ਨਹੀਂ ਸਕਦੇ।
ਜ਼ਰੂਰਤ ਇਸ ਚੀਜ਼ ਦੀ ਏ ਕਿ ਸਾਨੂੰ ਵਕਤ ਦੇ ਨਾਲ ਇਹਨੂੰ ਐਡਵਾਂਸ ਕਰਨ ਦੀ ਏ। ਮਿਸਾਲ ਦੇ ਤੌਰ ਤੇ ਅੱਜ ਮੈਂ ਕਹਿੰਦਾ ਜੀ ਇੱਕ ਬੱਚਾ ਵੇ, ਉਹਨੂੰ ਅਸੀਂ ਸਿਰਫ ਦੇਸੀ ਪਹਿਲਵਾਨੀ ਕਰਵਾਣੀ ਏ। ਡਾਕਟਰ ਸਾਹਿਬ ਵੱਧ ਤੋਂ ਵੱਧ ਉਹ ਕਿਹੜਾ ਮੈਡਲ ਜਿੱਤੇਗਾ? ਰੁਸਤਮ ਪਾਕਿਸਤਾਨ ਹੋ ਜਾਏਗਾ, ਤੇ ਰੁਸਤਮ ਪਾਕਿਸਤਾਨ ਨੂੰ ਤੇ 10 ਲੱਖ 5 ਲੱਖ ਇਹ ਇਨਾਮ ਮਿਲੇਗਾ। ਨਾ ਉਹ ਇੰਟਰਨੈਸ਼ਨਲ ਖੇਡ ਸਕੇਗਾ, ਨਾ ਉਹ ਕੋਈ ਬਾਹਰੋਂ ਮੈਡਲ ਲਿਆ ਸਕੇਗਾ। ਮੈਨੂੰ ਦੱਸੋ 35 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਏਗਾ, ਆਪਣੇ ਬੱਚੇ ਕਿੱਥੋਂ ਪਾਲੇਗਾ, ਮਾਂ-ਬਾਪ ਦਾ ਖਰਚਾ ਕਿੱਥੋਂ ਕਰੇਗਾ, ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰੇਗਾ? ਤੇ ਨੌਕਰੀ ਤੇ ਮਿਲਣੀ ਹੈ ਤੁਹਾਨੂੰ ਮੈਟ ਉਤੇ। ਜਿੰਨੇ ਸਾਡੇ ਹੈ ਪਹਿਲਵਾਨ ਨੇ, ਜਿਹੜੇ ਅੱਛੇ ਨਾਮਵਰ ਪਹਿਲਵਾਨ ਨੇ, ਇਹਨਾਂ ਨੂੰ ਅਦਾਰੇ ਨੌਕਰੀਆਂ ਦਿੰਦੇ ਨੇ। ਕਿਉਂ ਦਿੰਦੇ ਨੇ? ਉਹ ਮੈਟ ਦੀ ਵਜ੍ਹਾ ਨਾਲ ਮਿਲਦੀਆਂ ਨੇ। ਤੇ ਸਾਨੂੰ ਇੱਕ ਕੰਬੀਨੇਸ਼ਨ ਚਾਹੀਦਾ। ਬਸ਼ੀਰ ਭੋਲਾ ਭਾਲਾ ਜਿਹੜੇ ਨੇ, ਉਹਨਾਂ ਨੂੰ ਮੈਟ ਰੈਸਲਿੰਗ ਤੇ ਨੌਕਰੀ ਮਿਲੀ ਹੈ ਵਾਪੜਾ 'ਚ। ਡਾਕਟਰ ਸਾਹਿਬ ਜਿਹੜੇ ਸਾਡੇ तमाम ਐਲੀਟ ਖਿਲਾੜੀ ਨੇ, ਜਿਸ ਤਰ੍ਹਾਂ ਬਸ਼ੀਰ ਪਹਿਲਵਾਨ ਭੋਲਾ ਭਾਲਾ ਜੀ ਨੇ, ਜਿਸ ਤਰ੍ਹਾਂ ਸਾਡੇ ਉਸਮਾਨ ਮਜੀਦ ਬਿੱਲੂ ਪਹਿਲਵਾਨ ਜੀ ਨੇ, ਇਹਨਾਂ ਨੂੰ ਸਾਰਿਆਂ ਨੂੰ ਮੈਟ ਦੀ ਵਜ੍ਹਾ ਨਾਲ ਨੌਕਰੀ ਮਿਲੀ ਹੋਈ ਹੈ। ਡਾਕਟਰ ਸਾਹਿਬ ਜਿੰਨੇ ਸਾਡੇ ਐਲੀਟ ਖਿਲਾੜੀ ਬਾਕੀ ਪਹਿਲਵਾਨੀ ਕਰ ਰਹੇ ਨੇ, ਸਭ ਨੂੰ ਮੈਟ ਦੀ ਵਜ੍ਹਾ ਨਾਲ ਨੌਕਰੀ ਮਿਲੀ ਹੋਈ ਹੈ। ਤੁਸੀਂ ਕਹਿ ਰਹੇ ਹੋ ਖਾੜੇ ਦੀ ਕੁਸ਼ਤੀ ਤੇ ਅਸੀਂ ਬੰਦ ਕਰ ਹੀ ਨਹੀਂ ਰਹੇ, ਤੇ ਫਿਰ ਇਹ ਕਿਉਂ ਸਾਡੇ ਇਹ ਪਹਿਲਵਾਨ ਜਿਨ੍ਹਾਂ ਨੇ ਕਿ ਗਰੁੱਪ ਬਣਾਇਆ ਪਾਕਿਸਤਾਨ ਦੇ ਰੈਸਲਰਸ ਗਰੁੱਪ, ਬ੍ਰਦਰਸ ਗਰੁੱਪ, ਇਹ ਫਿਰ ਕਿਉਂ ਮੁਖਾਲਫਤ ਕਰਦੇ ਨੇ? ਕੋਈ ਤੁਸੀਂ ਵਜ੍ਹਾ ਦੱਸੋ ਨਾ ਕਿ ਮੈਟ ਰੈਸਲਿੰਗ ਜਿਹੜੀ ਉਹਦੀ ਕਿਉਂ ਮੁਖਾਲਫਤ ਕੀਤੀ ਜਾਂਦੀ ਹੈ? ਡਾਕਟਰ ਸਾਹਿਬ ਦੇਖੋ, ਸਾਡੇ ਵੱਡੇ ਨੇ, ਸਾਡੇ ਬਜ਼ੁਰਗ ਨੇ, ਉਹਨਾਂ ਦੀ ਸਾਰੀਆਂ ਗੱਲਾਂ ਸਾਡੇ ਸਿਰ ਮੱਥੇ ਤੇ। ਉਹ ਜੋ ਵੀ ਮਿੱਟੀ ਦਾ ਚਾਹੁੰਦੇ ਨੇ ਜਨਾਬ, ਅਸੀਂ ਹਾਜ਼ਰ ਹਾਂ। ਅਸੀਂ ਪਹਿਲਵਾਨੀ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ। ਮੈਂ ਬਿਲਕੁਲ ਨਹੀਂ ਕਹਾਂਗਾ ਕਿ ਜਨਾਬ ਆਪ ਉਹ ਕਿਸ ਵਜ੍ਹਾ ਤੋਂ ਨੌਕਰੀ ਲੈ ਰਹੇ ਨੇ ਜਾਂ ਉਹਨਾਂ ਦੀ ਤਨਖਾਹ ਮੈਟ ਦੀ ਵਜ੍ਹਾ ਨਾਲ। ਮੈਂ ਬਿਲਕੁਲ ਇਸ ਪਾਸੇ ਅਸੀਂ ਨਹੀਂ ਆਣਾ। ਅਸੀਂ ਸਿਰਫ ਇੱਕ ਪੋਜ਼ਿਟਿਵ ਗੱਲ ਕਰਨੀ ਹੈ। ਉਹ ਪੋਜ਼ਿਟਿਵ ਗੱਲ ਇਹ ਵੇ ਕਿ ਅਗਰ ਉਹ ਮਿੱਟੀ ਨੂੰ ਵੀ ਪ੍ਰਮੋਟ ਕਰਨਾ ਚਾਹੁੰਦੇ ਨੇ ਤਾਂ ਡਾਕਟਰ ਸਾਹਿਬ ਪ੍ਰਮੋਟ ਕਰਨ ਦਾ ਤਰੀਕਾਕਾਰ ਹੈ। ਪ੍ਰਮੋਟ ਕਰਨ ਦਾ ਤਰੀਕਾਕਾਰ ਇਹ ਵੇ ਕਿ ਅਸੀਂ ਖਾੜਿਆਂ 'ਚ ਰਹਿ ਕੇ ਮੁੰਡੇ ਤਿਆਰ ਕਰੀਏ। ਡਾਕਟਰ ਸਾਹਿਬ ਮੈਂ ਤੇ ਸਿਰਫ ਤੁਹਾਨੂੰ ਦੱਸ ਰਿਹਾ ਕਿ ਫੈਡਰੇਸ਼ਨ ਦਾ ਮੌਕਫ ਕੀ ਹੈ। ਬਾਕੀ ਜਿਹੜੇ ਸਾਡੇ ਉਸਤਾਦ ਨੇ, ਸਾਡੇ ਵੱਡੇ ਨੇ, ਮੈਂ ਕਿਸੇ ਨੂੰ ਵੀ ਬੁਰਾ ਨਹੀਂ ਕਹਿ ਸਕਦਾ। ਉਹ ਸਾਡੇ ਵੱਡੇ ਨੇ। ਤੁਸੀਂ ਦੇਖੋ ਕਿ 5 ਮਾਡਲ ਅਖਾੜੇ, ਅਗਰ ਅਸੀਂ ਇਹ ਇhtਜਾਜ ਨੂੰ ਕੋਈ 10 ਸਾਲ ਪਿੱਛੇ ਲੈ ਜਾਈਏ ਨਾ, ਉਦੋਂ ਇhtਜਾਜ ਥੋੜਾ ਮੁਖਤਲਿਫ ਸੀ। ਉਦੋਂ ਇhtਜਾਜ ਇਹ ਸੀ ਕਿ ਸਾਡੇ ਖਾੜੇ 'ਚ ਮੈਟ ਕਿਉਂ ਨਹੀਂ ਹੈ, ਸਾਡੇ ਖਾੜੇ 'ਚ ਆਪਣਾ ਮੈਟ ਲਾਉਣ ਦੀ ਜਗ੍ਹਾ ਨਹੀਂ ਹੈ, ਅਸੀਂ ਬੱਚਿਆਂ ਨੂੰ ਮੈਟ ਵਾਲੀ ਪਹਿਲਵਾਨੀ ਕਰਾਣੀ ਹੈ। ਉਦੋਂ ਮੈਂ ਸ਼ੁਕਰੀਆ ਅਦਾ ਕਰਾਂਗਾ। ਤੁਸੀਂ ਯਕੀਨ ਕਰੋ ਕਿ ਪੰਜਾਬ ਹਕੂਮਤ ਕਿੱਡਾ ਖੂਬਸੂਰਤ ਕੰਮ ਕਰ ਰਹੀ ਹੈ। 5 ਉਦੋਂ ਜਿਹੜਾ ਨਾ ਮਾਡਲ ਅਖਾੜੇ ਗੁਜਰਾਂਵਾਲਾ ਰੀਜਨ ਦੇ ਵਿੱਚ ਬਣਾਏ ਗਏ ਕਿ ਗੁਜਰਾਂਵਾਲਾ ਪਹਿਲਵਾਨੀ ਦੇ ਹਵਾਲੇ ਨਾਲ ਬੜਾ ਜ਼ਰਖੇਜ਼ ਹੈ। ਮਸ਼ਹੂਰ 5 ਅਖਾੜੇ ਜਿਨ੍ਹਾਂ ਨੂੰ ਸ਼ੈੱਡ ਪਾਏ ਗਏ, ਜਿੱਥੇ ਗੱਦੇ ਲਾਏ ਗਏ, ਤੇ ਗੱਦੇ ਲਾ ਕੇ ਉਹਨਾਂ ਨੂੰ ਫੈਸਿਲਿਟੀ ਦਿੱਤੀ ਗਈ ਕਿ ਉੱਥੇ ਦੇਸੀ ਪਹਿਲਵਾਨੀ ਵੀ ਚੱਲੇ ਤੇ ਗੱਦੇ ਦੀ ਵੀ ਚੱਲੇ। ਲੇਕਿਨ 10 ਸਾਲ ਹੋ ਗਏ ਨੇ, ਅਸੀਂ ਮੁੰਡਾ ਵੇਖਣ ਨੂੰ ਤਰਸ ਗਏ ਹੋਏ ਆ, ਕੋਈ ਖਿਲਾੜੀ ਉੱਥੋਂ ਪੈਦਾ ਨਹੀਂ ਹੋ ਪਾ ਰਿਹਾ। ਫਿਰ ਮੈਂ ਸ਼ੁਕਰੀਆ ਅਦਾ ਕਰਾਂਗਾ ਜਨਾਬ ਮਰੀਮ ਨਵਾਜ਼ ਸਾਹਿਬਾ ਦਾ, ਕਿੱਡਾ ਉਹਨਾਂ ਨੇ ਖੂਬਸੂਰਤ ਕੰਮ ਕੀਤਾ ਹੈ। ਇਹ ਸਾਡੇ ਜਿਹੜੇ ਫੈਸਲ ਅਯੂਬ ਖੋਖਰ ਸਾਹਿਬ ਸਪੋਰਟਸ ਮਿਨਿਸਟਰ ਨੇ, ਗੁਜਰਾਂਵਾਲਾ ਦੇ ਵਿੱਚ ਪਾਕਿਸਤਾਨ ਦੀ ਹਿਸਟਰੀ ਦੀ ਪਹਿਲੀ ਰੈਸਲਿੰਗ ਅਕੈਡਮੀ ਡਾਕਟਰ ਸਾਹਿਬ ਬਣਾਤੀ ਗਈ ਹੈ। ਵਾਹ ਵਾਹ ਡਾਕਟਰ ਸਾਹਿਬ, ਹਕੂਮਤ ਤੇ ਦੇਖੋ, ਅਗਰ ਸਾਡੇ ਪਹਿਲਵਾਨ 3-3 ਲੱਖ ਰੁਪਏ ਤਨਖਾਹ ਲੈ ਰਹੇ ਨੇ ਤੇ ਹਕੂਮਤ ਹੀ ਸਪੋਰਟ ਕਰ ਰਹੀ। ਡਾਕਟਰ ਸਾਹਿਬ ਮੈਂ ਵਾਪਡਾ ਦਾ ਮੁਲਾਜ਼ਮ ਆ, ਤਨਖਾਹ ਲੈਣਾ ਡਾਕਟਰ ਸਾਹਿਬ ਹਕੂਮਤ ਦੀ ਵਜ੍ਹਾ ਨਾਲ, ਹਕੂਮਤ ਦੀ ਸਪੋਰਟ ਹੈ ਮੈਨੂੰ ਜਿਹੜੇ ਗੁਜਰਾਂਵਾਲਾ ਜੇ ਅਖਾੜੇ ਨੇ ਜਾਂ ਪਾਕਿਸਤਾਨ 'ਚ ਕਿਸੇ ਵੀ ਜਗ੍ਹਾ ਦੇ ਨੇ, ਮੈਨੂੰ ਦੱਸੋ ਕਿੰਨੇ ਕੋ ਪਹਿਲਵਾਨਾਂ ਦੇ ਪਰਸਨਲ ਜੇਬਾਂ ਦੇ ਨਾਲ ਉਹਨਾਂ ਜ਼ਮੀਨਾਂ ਲਿੱਤੀਆਂ ਹੋਈਆਂ। ਅਗਰ ਪਰਸੈਂਟੇਜ ਵੇਖੀਏ ਤੇ ਕੋਈ 10% 20% ਐਸੇ ਹੋਣਗੇ ਜਿਨ੍ਹਾਂ ਨੇ ਘਰਾਂ 'ਚ ਜਾਂ ਆਪਣੀ ਮਲਕੀਅਤ ਤੇ ਖਾੜੇ ਬਣਾਏ ਨੇ, ਬਾਕੀ ਤੇ ਬਾਗਾਂ ਦੇ ਵਿੱਚ ਨੇ, ਗਵਰਨਮੈਂਟ ਦੀ ਜਗ੍ਹਾ ਤੇ ਬੈਠੇ ਹੋਏ ਨੇ। ਤੇ ਡਾਕਟਰ ਸਾਹਿਬ ਮਾਡਲ ਅਖਾੜੇ ਵੀ ਬਣੇ ਨੇ, ਫਿਰ ਉਹ ਆਪਣਾ ਮੈਟਰਸ ਵੀ ਦਿੱਤੇ ਗਏ ਨੇ, ਸ਼ੈੱਡ ਵੀ ਬਣਵਾਏ ਗਏ। ਜੀ ਬਿਲਕੁਲ। ਤੇ ਰਿਜ਼ਲਟ ਕੀ ਹੈ ਡਾਕਟਰ ਸਾਹਿਬ? ਇਹ ਤੇ ਹੁਣ ਅੱਲਾ ਹੀ ਬਿਹਤਰ ਜਾਣਦਾ। ਜਾਂ ਹੁਣ ਤੁਸੀਂ ਗੱਲ ਕਰ ਰਹੇ ਹੋ, ਇਹ ਸਾਡੀ ਆਵਾਮ ਵੀ ਦੇਖੇਗੀ, ਕੁਝ ਸਵਾਲਾਤ ਉਹਨਾਂ ਉੱਤੇ ਵੀ ਅਸੀਂ ਛੱਡ ਰਹੇ ਹਾਂ ਕਿ ਜਿੰਨੇ ਵੀ ਸਾਡੇ ਪਹਿਲਵਾਨ ਨੇ, ਮੈਂ ਮਿਸਾਲ ਦੇਣਾ ਕਿ ਅਗਰ ਅਸੀਂ ਇhtਜਾਜ ਕਰ ਰਹੇ ਹਾਂ, ਮੈਂ ਸਮਝਣਾ ਮੈਂ ਇhtਜਾਜ ਨੂੰ ਹਮੇਸ਼ਾ ਪੋਜ਼ਿਟਿਵ ਲਿੱਤਾ ਹੈ, ਕਿਉਂਕਿ ਮੈਂ ਹਮੇਸ਼ਾ ਕੋਈ ਵੀ ਚੀਜ਼ ਹੋਏਗੀ ਉਹਨੂੰ ਪੋਜ਼ਿਟਿਵ ਦੇਖਾਂਗਾ, ਮੈਂ ਨੈਗੇਟਿਵ ਦੀ ਗੱਲ ਨਹੀਂ ਕਰਨੀ। ਵਾਹ ਬਹੁਤ ਡਾਕਟਰ ਸਾਹਿਬ ਗੱਲ ਇਹ ਵੇ ਕਿ ਅਗਰ ਸਾਡੇ ਮਿਸਾਲ ਦੇ ਰਹੇ ਹਾਂ 20 ਪਹਿਲਵਾਨ ਇhtਜਾਜ ਕਰ ਰਹੇ ਨੇ, ਤੇ ਅਗਰ ਇਹ 20 ਪਹਿਲਵਾਨ 10 ਸਾਲ ਪਿੱਛੋਂ ਸ਼ੁਰੂ ਕਰੀਏ ਤੇ ਹਰ ਸਾਲ ਕੋਈ 5-5 ਮੁੰਡੇ ਕੱਢਣ, ਤੇ ਡਾਕਟਰ ਸਾਹਿਬ 200-300 ਮੁੰਡਾ ਹਰ ਸਾਲ ਮਾਰਕੀਟ 'ਚ ਨਵਾਂ ਆਉਂਦਾ, ਹਰ ਸਾਲ ਮਾਰਕੀਟ 'ਚ ਨਵਾਂ ਆਉਂਦਾ। ਮੈਂ ਕਹਿੰਦਾ ਛੱਡ ਦੋ ਪਿਛਲਾ ਕੰਮ, ਅੱਜ ਮਿਲ ਕੇ ਇਕੱਠੇ ਹੁੰਦੇ ਆ। ਤੁਸੀਂ ਸਾਡੇ ਵੱਡੇ ਹੋ, ਅਸੀਂ ਤੁਹਾਡੇ ਬੱਚੇ ਆ, ਆਓ ਮਿਲ ਕੇ ਬੈਠੀਏ, ਆਓ ਪਹਿਲਵਾਨੀ ਦੀ ਗੱਲ ਕਰੀਏ, ਆਓ ਅਖਾੜੇ ਆਬਾਦ ਕਰੀਏ। ਪਹਿਲਵਾਨ ਦਾ ਡਾਕਟਰ ਸਾਹਿਬ ਕੰਮ ਹੈ ਅਖਾੜੇ 'ਚ ਰਹਿ ਕੇ ਮਿਹਨਤ ਕਰਨਾ, ਬੱਚੇ ਤਿਆਰ ਕਰਨਾ, ਬੱਚੇ ਪੈਦਾ ਕਰਨਾ। ਅਸੀਂ
ਪਿਛਲੇ 3-4-5 ਸਾਲਾਂ 'ਚ ਰੁਸਤਮ ਪਾਕਿਸਤਾਨ ਵੀ ਕਰਵਾਏ ਨੇ, ਸ਼ੇਰੇ ਵਾਹ। ਪਾਕਿਸਤਾਨ ਕਰਵਾਏ ਨੇ, ਰੁਸਤਮ ਪੰਜਾਬ ਕਰਵਾਇਆ, ਸ਼ੇਰੇ ਪੰਜਾਬ ਕਰਵਾਇਆ। ਜੀ ਕਿੰਨੇ ਕੋਈ ਨਾ ਅਖਾੜਿਆਂ ਦੇ ਵਿੱਚੋਂ ਬੱਚੇ ਨਿਕਲ ਕੇ ਆਏ ਨੇ ਡਾਕਟਰ ਸਾਹਿਬ। ਹਾਂ ਇਹ ਹੁਣ ਅੰਡਰ 17 ਅਸੀਂ ਮੈਟ ਦੀ ਕਰਾਈਏ, ਨੈਸ਼ਨਲ ਚੈਂਪੀਅਨਸ਼ਿਪ ਹੋਈ, ਨੈਸ਼ਨਲ ਗੇਮਾਂ ਹੋਈਆਂ, ਅਸੀਂ ਹੁਣ ਵਰਲਡ ਦੇ ਟਰਾਇਲ ਲਿੱਤੇ ਨੇ ਡਾਕਟਰ ਸਾਹਿਬ। ਕਿੰਨੇ ਕੋ ਬੱਚੇ ਇਹਨਾਂ ਅਖਾੜਿਆਂ ਦੇ ਵਿੱਚੋਂ ਰਿਪਰੈਜ਼ੈਂਟ ਹੋਏ ਨੇ। ਤੇ ਗੱਲ ਇਹ ਵੇ ਕਿ ਸਾਨੂੰ ਇੱਕ ਉਹ ਜਿਹੜਾ ਬੜਾ ਮਿਸਰਾ ਵੇ ਕਿ ਮੰਜੀ ਆਪਣੀ ਹੇੜ ਜੇ ਡਾਂਗ ਫੇਰੀਏ, ਹਾਂ ਤੇ ਫਿਰ ਅਸੀਂ ਇਹ ਜਿਹੜਾ ਨਾ ਐਬ ਨਾ ਵੇਖੀ ਜਹਾਨ ਅੰਦਰ। ਹਾਂ ਤੇ ਗੱਲ ਇਹ ਵੇ ਕਿ ਜ਼ਰੂਰਤ ਇਹ ਵੇ ਕਿ ਮਿਲ ਬੈਠੀਏ ਤੇ ਮਿਲ ਬੈਠ ਕੇ ਹਰ ਅਖਾੜੇ ਚੋਂ 10-10 ਬੱਚੇ ਕੱਢ ਦਈਏ ਤੇ ਪਾਕਿਸਤਾਨ ਦੀ ਭਵਾਨੀ ਅੱਗੇ ਲੈ ਕੇ ਚੱਲੀਏ। ਅੱਛਾ ਤੁਸੀਂ ਇਹ ਦੱਸੋ ਕਿ ਜਿਹੜੇ 5 ਗੁਜਰਾਂਵਾਲਾ ਸ਼ਹਿਰ ਦੇ ਵਿੱਚ ਇਹਨੂੰ ਪਹਿਲਵਾਨਾਂ ਦਾ ਸ਼ਹਿਰ ਮੰਨਦਿਆਂ ਹੋਇਆਂ 5 ਮਾਡਲ ਇੱਥੇ ਅਖਾੜੇ ਬਣਾਏ ਗਏ, ਜਿੱਥੇ ਮੈਟਰਸ ਦਿੱਤੇ ਗਏ, ਉੱਥੇ ਸਾਰੇ ਸ਼ੈਡਸ ਬਣਾ ਕੇ ਦਿੱਤੇ ਗਏ। 80 90 ਲੱਖ ਰੁਪਇਆ ਲਗਾਇਆ ਗਿਆ ਇੱਕ ਇੱਕ ਅਖਾੜੇ ਤੇ। ਇੱਕ ਤੁਹਾਡਾ ਅਖਾੜਾ ਹੈ, ਇੱਕ ਦੂਜਾ ਅਖਾੜਾ ਹੈ ਉਮਰ ਭਲਵਾਨ ਵਾਲਾ। ਇਸ ਤੋਂ ਇਲਾਵਾ ਹੋਰ ਵੀ ਕਿਸੇ ਅਖਾੜੇ ਦੇ ਵਿੱਚੋਂ ਕੋਈ ਪਹਿਲਵਾਨ ਨਿਕਲੇ ਫਿਰ ਆਏ ਬਾਹਰ? ਡਾਕਟਰ ਸਾਹਿਬ ਇੱਕ ਤੇ ਜਦੋਂ ਮਾਡਲ ਅਖਾੜੇ ਬਣ ਰਹੇ ਸਨ ਜੀ ਉਦੋਂ ਫੰਡ ਸੀ 5 ਅਖਾੜਿਆਂ ਦਾ, ਜੀ ਤੇ ਕੁਝ ਸਾਡੇ ਭਾਈਆਂ ਨੇ ਆਪਣਾ ਅਸਰ ਰਸੂਖ ਇਸਤੇਮਾਲ ਕਰਦੇ ਹੋਏ ਤੇ ਉਹ ਫੰਡ 5 ਤੀਕਰ ਨਹੀਂ ਪਹੁੰਚਿਆ, ਕਈਆਂ ਤੀਕਰ ਬਿਲਕੁਲ ਮਾਮੂਲੀ ਜੀ ਛਿਟਾਂ ਗਈਆਂ ਤੇ ਕਈਆਂ ਤੀਕਰ ਜ਼ਰਾ ਭਰ ਕੇ ਕੰਮ ਹੋ ਗਿਆ। ਹਾਂ ਬਹਰਹਾਲ ਇਸ ਟਾਈਮ ਅਗਰ ਅਸੀਂ ਗੱਲ ਕਰਨੇ ਆ ਤੇ ਤੁਸੀਂ ਆਪ ਇੱਕ ਦਫਾ ਜ਼ਰਾ ਵਿਜ਼ਿਟ ਕਰੋ। ਮੈਂ ਤੇ ਕਹਾਂਗਾ ਜਿਸ ਤਰ੍ਹਾਂ ਇੱਥੇ ਅਸੀਂ ਇੱਕ ਪ੍ਰੋਗਰਾਮ ਕੀਤਾ ਹੈ, ਬਾਕੀਆਂ ਨੂੰ ਕਵਰ ਕੀਤਾ, ਤੇ ਹਰ ਖਾੜੇ 'ਚ ਇੱਕ ਨਿਸ਼ਚਿਤ ਹੋਣੀ ਚਾਹੀਦੀ ਹੈ, ਬਿਲਕੁਲ ਪਤਾ ਚੱਲੇ ਉੱਥੇ ਕਿੰਨੇ ਕਿੰਨੇ ਪਹਿਲਵਾਨ ਨਿਕਲਦੇ ਪਏ ਨੇ। ਤੇ ਅਗਰ ਮੈਂ ਤੁਹਾਨੂੰ ਸਟੈਟਸ ਦੀ ਗੱਲ ਕਰਨਾ, ਅਗਰ ਮੈਂ ਤੁਹਾਨੂੰ ਪੜ੍ਹੀ ਲਿਖੀ ਗੱਲ ਕਰਨਾ, ਤੇ ਮੈਂ ਤੁਹਾਨੂੰ ਕਹਾਂਗਾ ਜੀ ਪਿਛਲੇ 3 ਸਾਲਾਂ 'ਚ, ਪਿਛਲੇ 5 ਸਾਲਾਂ 'ਚ ਚੁੱਕ ਕੇ ਵੇਖੋਗੇ ਕਿੰਨੇ ਬੰਦੇ ਰੁਸਤਮ ਪਾਕਿਸਤਾਨ 'ਚ ਹਿੱਸਾ ਲਿੱਤਿਆ ਤੁਹਾਡੇ ਖਾੜੇ 'ਚੋਂ, ਹਾਂ ਕਿੰਨੇ ਬੰਦਿਆਂ ਨੇ ਨੈਸ਼ਨਲ ਚੈਂਪੀਅਨਸ਼ਿਪ 'ਚ ਹਿੱਸਾ ਲਿੱਤਾ। ਜੇ ਦੇਸੀ ਦੀ ਗੱਲ ਹੈ ਤੇ ਦੇਸੀ ਦਾ ਖਾਤਾ ਖੋਲੀਏ, ਤੇ ਜੇ ਗੱਦੇ ਦਾ ਕੰਮ ਹੈ ਤੇ ਗੱਦੇ ਦਾ ਖਾਤਾ ਖੋਲੀਏ। ਤੇ ਜਦੋਂ ਅਸੀਂ ਖਾਤੇ ਵੇਖਨੇ ਆ ਤੇ ਟੋਟਲ 5-6 ਖਾੜੇ ਨਿਕਲਦੇ ਨੇ ਜਿਨ੍ਹਾਂ ਦੇ ਵਿੱਚੋਂ ਬੱਚੇ ਆਂਦੇ ਨੇ, ਮੁਕਾਬਲਾ ਖੇਡਦੇ ਨੇ। ਬਾਕੀ ਖਾੜਿਆਂ ਦੇ ਵਿੱਚ ਬੇਰੌਣਕੀ ਹੈ ਤੇ ਜ਼ਰੂਰਤ ਹੈ ਕਿ ਖਾੜਿਆਂ ਨੂੰ ਆਬਾਦ ਕਰੀਏ, ਮਿਲ ਬੈਠੀਏ, ਪਹਿਲਵਾਨੀ ਨੂੰ ਵਧਾਈਏ। ਅੱਛਾ ਇਨਾਮ ਸਾਹਿਬ ਹੁਣ ਆਖਰ ਤੇ ਇਹ ਦੱਸੋ ਕਿ ਚਲੋ ਜਿਨ੍ਹਾਂ ਦੋਸਤਾਂ ਨੇ ਇਤਰਾਜ਼ ਕੀਤੇ ਉਹਨਾਂ ਦੇ ਇਤਰਾਜ਼ਾਤ ਨੂੰ ਵੀ ਤੁਸੀਂ ਮੱਦੇ ਨਜ਼ਰ ਰੱਖ ਲਵੋ, ਤੇ ਤੁਸੀਂ ਆਪਣੇ ਵੱਲੋਂ ਵੀ ਦੱਸੋ ਕਿ ਪਾਕਿਸਤਾਨ ਦੀ ਜਿਹੜੀ ਰੈਸਲਿੰਗ ਫੈਡਰੇਸ਼ਨ ਹੈ ਉਹਦੇ ਅਗਲੇ ਕੀ ਪਲਾਨ ਨੇ ਰੈਸਲਿੰਗ ਦੇ ਫਰੋਗ ਦੇ ਵਾਸਤੇ, ਇਹਦੇ ਵਧਾਵੇ ਦੇ ਵਾਸਤੇ, ਔਰ ਆਲਮੀ ਤੌਰ ਦੇ ਉੱਤੇ ਪਾਕਿਸਤਾਨ ਦੇ ਪਹਿਲਵਾਨਾਂ ਨੂੰ ਮੁਤਾਰਫ ਕਰਾਉਣ ਦੇ ਵਾਸਤੇ। ਇੰਟਰਨੈਸ਼ਨਲ ਜਿਹੜੀ ਸਾਡੀ ਮਾਰਕੀਟ ਹੈ ਰੈਸਲਿੰਗ ਦੀ, ਉਹਦੇ ਵਿੱਚ ਪਾਕਿਸਤਾਨ ਨੂੰ ਕੋਈ ਮੁਕਾਮ ਦਿਵਾਉਣ ਦੇ ਵਾਸਤੇ ਕੀ ਕਰ ਰਹੀ ਹੈ ਰੈਸਲਿੰਗ ਫੈਡਰੇਸ਼ਨ? ਡਾਕਟਰ ਸਾਹਿਬ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਇਨਸ਼ਾਅੱਲਾ 2 ਪਲਾਨਾਂ ਦੇ ਨਾਲ ਕੰਮ ਕਰ ਰਹੀ ਹੈ ਜੀ। ਨੰਬਰ 1 ਅਸੀਂ ਆਪਣੀ ਜਿਹੜੀ ਸਾਡੀ ਦੇਸੀ ਪਹਿਲਵਾਨੀ ਹੈ ਉਹਦੇ ਵਾਸਤੇ ਹੁਣ weight ਵਾਈਜ਼ ਰੁਸਤਮ ਪਾਕਿਸਤਾਨ ਦਾ ਮੁਕਾਬਲਾ ਕਰਾਉਣ ਜਾ ਰਹੇ ਹਾਂ ਜੀ। ਕਿਉਂਕਿ ਪਹਿਲਾਂ ਅਸੀਂ ਜਿਹੜਾ ਮੁਕਾਬਲਾ ਕਰਵਾਉਂਦੇ ਹਾਂ ਰੁਸਤਮ ਪਾਕਿਸਤਾਨ ਦਾ, ਉਹ ਇੱਕੋ ਹੀ weight ਵਿੱਚ ਹੁੰਦਾ, ਉਹਦਾ weight ਨਹੀਂ ਸੀ ਹੁੰਦਾ, ਤੇ ਪੂਰੇ ਪਾਕਿਸਤਾਨ 'ਚੋਂ ਇੱਕੋ ਹੀ ਬੰਦਾ ਨਿਕਲਦਾ ਹੁੰਦਾ ਸੀ। ਹੁਣ ਅਸੀਂ ਮੁxtਲਿਫ ਵੇਟਾਂ ਇਹ ਕਰਾਵਾਂਗੇ ਤਾਂ ਕਿ ਸਾਨੂੰ ਜਿਹੜਾ ਨਾ ਥੱਲੋਂ ਵੀ ਬੰਦੇ ਮਿਲਣ, ਸਾਰੇ ਛੋਟੇ weight ਵਾਲਿਆਂ ਨੂੰ, ਦਰਮਿਆਨਿਆਂ ਨੂੰ, ਵੱਡਿਆਂ ਨੂੰ, ਸਭ ਤੋਂ ਵੱਡਿਆਂ ਨੂੰ ਵੀ ਮੌਕਾ ਮਿਲੇ ਖੇਡਣ ਦਾ। ਤੇ ਇਹਦੇ ਨਾਲ ਇਨਸ਼ਾਅੱਲਾ ਸਾਡੇ ਜਿਹੜੇ ਦੇਸੀ ਪਹਿਲਵਾਨ ਨੇ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੁਕਾਬਲੇ ਮਿਲਣਗੇ। ਦੂਸਰਾ ਵੇ ਸਾਡਾ ਇੰਟਰਨੈਸ਼ਨਲ ਲੈਵਲ ਤੇ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਦਾ ਕੰਮ। ਉਹਦੇ ਵਾਸਤੇ ਅਸੀਂ ਰੀਸੈਂਟਲੀ ਟ੍ਰਾਇਲ ਕਰਵਾਏ ਨੇ, ਪੂਰੇ ਪਾਕਿਸਤਾਨ ਦੇ ਓਪਨ ਸਨ ਅਲਹਮਦੁਲਿਲਾ। ਵਰਲਡ ਇਸਲਾਮਿਕ ਗੇਮ, ਇਸਲਾਮਿਕ ਸੋਲੀਡੇਰਿਟੀ ਗੇਮ ਜੋ ਕਿ ਹੋ ਰਹੀਆਂ ਨੇ ਸਾਊਦੀ ਅਰਬ ਦੇ ਵਿੱਚ, ਉਹਦੇ ਵਿੱਚ ਸਾਡੀ ਟੀਮ ਪਾਰਟਿਸਿਪੇਟ ਕਰ ਰਹੀ ਹੈ, ਉਹਦਾ ਅਸੀਂ ਕੈਂਪ ਲਗਾ ਰਹੇ ਹਾਂ। ਉਸ ਤੋਂ ਇਲਾਵਾ ਰੀਸੈਂਟ ਅਗਰ ਮੈਂ ਤੁਹਾਨੂੰ ਗੱਲ ਕਰਨਾ ਤੇ ਸਾਡਾ 6 ਗੇਮਸ ਹੋ ਰਹੀਆਂ ਨੇ ਜੋ ਕਿ ਅਜ਼ਰਬਾਈਜਾਨ ਵਿੱਚ ਹੋ ਰਹੀਆਂ ਨੇ, ਅੰਡਰ 17 ਪੂਰੇ ਪਾਕਿਸਤਾਨ ਦੇ ਟ੍ਰਾਇਲ ਕਰਾਏ ਨੇ। ਟਾਪ ਦੇ 2 ਬੱਚਿਆਂ ਨੂੰ ਅਸੀਂ ਉੱਥੇ ਘੱਲਨੇ ਪਏ ਆ, ਉਹ ਬੱਚੇ ਅਜ਼ਰਬਾਈਜਾਨ ਜਾ ਰਹੇ ਨੇ ਸਾਡੇ। ਉਸ ਤੋਂ ਬਾਅਦ ਸਾਡੀ ਏਸ਼ੀਅਨ ਯੂਥ ਗੇਮਸ ਹੋ ਰਹੀਆਂ ਅੰਡਰ 17 ਦੀਆਂ ਜੋ ਕਿ ਹੋ ਰਹੀਆਂ ਬਹਿਰੀਨ ਦੇ ਵਿੱਚ ਅਕਤੂਬਰ ਵਿੱਚ। ਅਕਤੂਬਰ ਦੇ ਵਿੱਚ ਸਾਡੇ ਬੱਚੇ ਜਾ ਕੇ ਖੇਡਣਗੇ ਬਹਿਰੀਨ ਦੇ ਵਿੱਚ, ਨਵੰਬਰ ਦੇ ਵਿੱਚ ਸਾਡੇ ਬੱਚੇ ਜਾ ਕੇ ਖੇਡਣਗੇ ਇਨਸ਼ਾਅੱਲਾ ਇਹ ਜਿਹੜਾ ਵੇ ਵਰਲਡ ਇਸਲਾਮਿਕ ਦੇ ਵਿੱਚ। ਦਸੰਬਰ ਦੇ ਵਿੱਚ ਸਾਡੀ ਨੈਸ਼ਨਲ ਗੇਮਸ ਹੋ ਰਹੀਆਂ ਨੇ, ਇਨਸ਼ਾਅੱਲਾ ਸਾਡੇ ਬੱਚੇ ਉੱਥੇ ਖੇਡਣਗੇ। ਫਿਰ ਸਾਡਾ ਨਵਾਂ ਸਾਲ ਆ ਜਾਏਗਾ ਤੇ ਫਿਰ ਨਵੇਂ ਪਲਾਨ ਆ ਜਾਣਗੇ। ਲਓ ਜੀ ਪਿਆਰੇ ਵੇਖਣ ਵਾਲਿਓ, ਅਸਾਂ ਤੁਹਾਨੂੰ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਦੇ ਮੁਹਤਰਮ ਜਨਰਲ ਸੈਕਟਰੀ ਇਨਾਮ ਪਹਿਲਵਾਨ ਦੇ ਨਾਲ ਮਿਲਵਾਇਆ। ਉਹਨਾਂ ਬੜੀਆਂ ਹੀ ਖੂਬਸੂਰਤ ਗੱਲਾਂ ਕੀਤੀਆਂ, ਆਪਣੀ ਪੋਜੀਸ਼ਨ ਵੀ ਵਾਜ਼ੇ ਕੀਤੀ। ਉਹ ਸਾਰੇ ਇਤਰਾਜ਼ਾਤ ਜਿਹੜੇ ਕਿ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਦੇ ਉੱਤੇ ਉਠਾਏ ਜਾਂਦੇ ਨੇ, ਉਹਨਾਂ ਦੇ ਬੜੇ ਖੂਬਸੂਰਤ ਜਵਾਬਾਤ ਵੀ ਦਿੱਤੇ, ਔਰ ਇਹ ਪੇਸ਼ਕਸ਼ ਵੀ ਕੀਤੀ ਕਿ ਸਾਡੇ ਸੀਨੀਅਰ ਪਹਿਲਵਾਨ ਜਿਹੜੇ ਨੇ ਉਹਨਾਂ ਨੂੰ ਅਗਰ ਕੋਈ ਇਤਰਾਜ਼ਾਤ ਹਨ ਸਾਡੇ ਮੁਤਲਕ ਜਾਂ ਫੈਡਰੇਸ਼ਨ ਦੇ ਮੁਤਲਕ, ਤੇ ਤਸ਼ਰੀਫ ਲਿਆਉਣ ਤੇ ਬੈਠ ਕੇ ਟੇਬਲ ਟਾਕ ਕਰਨ। ਉਹਨਾਂ ਦਾ ਇੱਕ ਫਿਕਰਾ ਮੈਨੂੰ ਬੜਾ ਹੀ ਮਜ਼ੇਦਾਰ ਲੱਗਾ।
ਪੜ੍ਹੇ ਲਿਖੇ ਪਹਿਲਵਾਨ ਦੀ ਇਹ ਪਿਆਰਿਓ ਨਿਸ਼ਾਨੀ ਹੋਣੀ ਚਾਹੀਦੀ ਹੈ। ਉਹਨਾਂ ਆਖਿਆ ਕਿ ਅਸੀਂ ਇhtਜਾਜ ਤੋਂ ਬੁਰਾ ਨਹੀਂ ਮਨਾਉਂਦੇ, ਬਲਕਿ ਅਸੀਂ ਇਹਨੂੰ ਮੁਸਬਤ ਲੈਂਦੇ ਹਾਂ, ਸਾਡੀ ਇਸਲਾਹ ਹੋਏਗੀ। ਅਗਰ ਕੋਈ ਸਾਡੇ 'ਚ ਕਮੀਆਂ ਨੇ ਤੇ ਅਸੀਂ ਉਹ ਦੂਰ ਕਰਾਂਗੇ। ਲੇਕਿਨ ਸਿਰਫ ਇਤਰਾਜ਼ਾਤ ਹੀ ਮੋਤਰਜ਼ੀਨ ਜਿਹੜੇ ਨੇ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ। ਸਾਹਿਬੋ, ਸਾਡੇ ਉਹ ਸਾਰੇ ਪਿਆਰੇ ਪਹਿਲਵਾਨ ਜਿਹੜੇ ਫੈਡਰੇਸ਼ਨ ਦੇ ਉੱਤੇ ਤਾਬੜ ਤੋੜ ਇਤਰਾਜ਼ਾਤ ਕਰਦੇ ਜਾ ਰਹੇ ਨੇ, ਉਹਨਾਂ ਨੂੰ ਆਪਣੀ ਕੋਈ ਕਾਰਕਰਦਗੀ ਵੀ ਸਾਹਮਣੇ ਲਿਆ ਕੇ ਤੇ ਫਿਰ ਇਤਰਾਜ਼ ਕਰਨਾ ਚਾਹੀਦਾ। ਅਸੀਂ ਬੜੇ ਨਾਮਵਰ ਐਸੇ ਪਹਿਲਵਾਨਾਂ ਨੂੰ ਜਾਣਦੇ ਹਾਂ ਜਿਹੜੇ ਵੱਡੇ ਪਹਿਲਵਾਨਾਂ ਦੇ ਪੁੱਤਰ ਸਨ ਤੇ ਅੱਜ ਤੱਕ ਸਿਰਫ ਪਿਦਰਮ ਸੁਲਤਾਨ ਬੂਦ ਦੇ ਉੱਤੇ ਹੀ ਤਕੀਆ ਕਰਕੇ ਬੈਠੇ ਨੇ ਕਿ ਮੇਰੇ ਵਾਲਦ ਸਾਹਿਬ ਫਲਾਣੇ ਪਹਿਲਵਾਨ ਸਨ। ਆਪਣੀ ਉਹਨਾਂ ਦੀ ਕਾਰਕਰਦਗੀ ਆਪਣੇ ਬਾਪ ਜਿਹੀ ਨਹੀਂ ਰਹੀ ਤੇ ਅੱਗੋਂ ਨਾ ਉਹ ਕੋਈ ਸ਼ਾਗਿਰਦ ਬਣਾ ਰਹੇ ਨੇ ਕਾਬਲੇ ਫਖਰ ਕਿਸਮ ਦੇ, ਨਾ ਆਪਣੀਆਂ ਔਲਾਦਾਂ ਨੂੰ ਉਹ ਪਿਆਰਿਓ ਕਰਾ ਰਹੇ ਨੇ ਰੈਸਲਿੰਗ। ਤੇ ਸਿਰਫ ਇਤਰਾਜ਼ਾਤ ਕਰਨਾ ਤੇ ਅੱਛੀ ਬਾਤ ਨਹੀਂ। ਹੁਣ ਦੇਖੋ ਨਾ, ਇਸਲਾਮਿਕ ਗੇਮਸ ਹੋ ਰਹੀਆਂ ਨੇ, ਅਜ਼ਰਬਾਈਜਾਨ ਦੇ ਵਿੱਚ ਗੇਮਸ ਹੋ ਰਹੀਆਂ ਨੇ, ਦੱਸਿਆ ਸਾਨੂੰ ਸੈਕਟਰੀ ਜਨਰਲ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਨੇ। ਤੇ ਇਹ ਜਿਹੜੇ ਭਲਵਾਨ ਇਤਰਾਜ਼ ਕਰਦੇ ਨੇ, ਇਹਨਾਂ ਦੇ ਕਿੰਨੇ ਕੁ ਸ਼ਾਗਿਰਦ ਜਾ ਰਹੇ ਨੇ ਬਾਹਰ ਘੁਲਣ ਵਾਸਤੇ, ਦੱਸੋ ਨਾ। ਪਾਕਿਸਤਾਨ ਵਾਸਤੇ ਗੋਲਡ ਮੈਡਲ ਲਿਆਉਣ ਵਾਸਤੇ ਇਹਨਾਂ ਪਹਿਲਵਾਨਾਂ ਦੇ ਅਖਾੜਿਆਂ ਦੇ ਵਿੱਚੋਂ ਕਿੰਨੇ ਭਲਵਾਨ ਨਿਕਲੇ ਨੇ? ਕੁਛ ਵੀ ਨਹੀਂ। ਤੇ ਇਨਾਮ ਭਲਵਾਨ ਤੇ ਫਿਰ ਪਾਕਿਸਤਾਨ ਵਾਸਤੇ ਇੰਨੇ ਮੈਡਲਸ ਲੈ ਕੇ ਆ ਰਿਹਾ ਹੈ, ਪਿੱਛੇ ਵੀ ਲਿਆਇਆ ਤੇ ਅੱਗੋਂ ਵੀ ਮਾਸ਼ਾਅੱਲਾ ਤਿਆਰੀ ਵਿੱਚ। ਤੇ ਸਿਰਫ ਇਤਰਾਜ਼ ਨਹੀਂ ਕਰਨਾ ਚਾਹੀਦਾ, ਕੁਝ ਕਰਕੇ ਵੀ ਵਿਖਾਉਣਾ ਚਾਹੀਦਾ। ਸਾਹਿਬੋ, ਇਹਦੇ ਨਾਲ ਹੀ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ। ਰੌਣਕ ਹੋ